ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। मैं हाँ हरजिंद कौर मांगड़ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਪੰਜਾਬ ਦੀ ਸਮੀਖਿਆ ਕਰਾਂਗੇ ਜੀ ਤੇ ਪੰਜਾਬ ਦੀ ਸਮੀਖਿਆ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਸਾਡੇ ਸਹਿਯੋਗੀ ਹਰਜਿੰਦਰ ਢਿੱਲੋਂ। ਹਰਜਿੰਦਰ ਜੀ ਸਤਿ ਸ਼੍ਰੀ ਅਕਾਲ ਜੀ। जी बहुत बहुत स्वागत है जी। सत श्री अकाल सारे दर्शकों ਨੂੰ ਪਿਆਰ ਭਰੀ ਜੀ। ਹਰਜਿੰਦਰ ਜੀ ਗੱਲ ਕਰਾਂਗੇ ਜੀ ਆਸਟ੍ਰੇਲੀਆ ਦੇ ਵਿੱਚ ਇੱਕ ਵੱਡੀ ਖਬਰ ਜਿਸ ਦੇ ਵਿੱਚ ਸਿੱਖਾਂ ਨੂੰ ਇੱਕ ਆਤੰਕੀ ਦਿਖਾ ਕੇ ਪੇਸ਼ ਕੀਤਾ ਗਿਆ ਹੈ। ਦ ਆਸਟ੍ਰੇਲੀਅਨ ਨਿਊਜ਼ਪੇਪਰ ਦੇ ਵਿੱਚ ਇਹ ਆਸਟ੍ਰੇਲੀਆ ਤੋਂ ਛਪਦਾ ਹੈ ਜੀ ਅਖਬਾਰ, ਜਿਸ ਦੀ ਕਿ ਚਾਰੇ ਪਾਸੇ ਨਿੰਦਾ ਹੋ ਰਹੀ ਹੈ ਕਿਉਂਕਿ ਇਹ ਅਖਬਾਰ ਜਿੱਥੋਂ ਛਪਦੀ ਹੈ ਜਾਂ ਜਿਹਨੇ ਇਹ ਆਰਟੀਕਲ ਲਿਖਿਆ ਉਸ ਬੰਦੇ ਨੂੰ ਕੋਈ ਵੀ ਉਸਨੇ ਸਰਚ ਨਹੀਂ ਕੀਤੀ ਹੈ, ਨਾ ਹੀ ਉਹਨੇ ਕੋਈ ਅਜਿਹਾ ਫੈਕਟ ਐਂਡ ਫਿਗਰ ਚੱਕਿਆ ਕਿ ਜਿਸ ਦੇ ਨਾਲ ਉਹ ਕਿਸੇ ਵੀ ਪੱਖ ਨੂੰ ਪੜਚੋਲ ਕਰਕੇ ਲਿਖ ਸਕੇ। ਉਸਨੇ ਸਿਰਫ ਇੱਕ ਇਨਸਾਨ ਤੋਂ ਸਟੋਰੀ ਸੁਣੀ, ਇਨਸਾਨ ਤੋਂ ਸਟੋਰੀ ਸੁਣ ਕੇ ਉਹਨੇ ਉਹ ਆਰਟੀਕਲ ਲਿਖ ਦਿੱਤਾ। ਹੁਣ ਇਹ ਸਾਰੀ ਕਮਿਊਨਿਟੀ ਨੂੰ ਪਤਾ ਹੈ ਜੀ ਕਿ ਉਹ ਆਰਟੀਕਲ ਕਿਸ ਬੰਦੇ ਨੇ ਲਿਖਵਾਇਆ। ਸੋ ਇੱਕ ਦੋ ਬੰਦਿਆਂ ਦੀ ਗਲਤੀ ਦੇ ਨਾਲ ਸਾਰੀ ਕਮਿਊਨਿਟੀ ਦੇ ਵਿੱਚ ਜਿਹੜਾ ਇਹ ਨਫ਼ਰਤ ਦਾ ਸੰਦੇਸ਼ ਜਾਂਦਾ ਬਹੁਤ ਹੀ ਮਾੜਾ ਜੀ, ਜਿਸ ਕਰਕੇ ਭਾਰਤੀ ਕਹਿ ਲਓ ਜੀ ਕਮਿਊਨਿਟੀ ਜਿਹੜੀ ਇੱਥੇ ਦੀ ਮੈਲਬਰਨ ਦੀ ਭਾਰਤੀ ਕਮਿਊਨਿਟੀ ਉਸਨੇ ਇਹ ਗੱਲ ਅਖਬਾਰ ਦੇ ਵਿੱਚ ਲਿਖਵਾਈ ਹੈ ਕਿ ਨਰਿੰਦਰ ਮੋਦੀ ਜਿਹੜੇ ਆਪਣੇ ਨੈਕਸਟ ਜਿਹੜੀ ਫੇਰੀ ਤੇ ਆਉਣਗੇ ਉਹ ਸੋਚ ਸਮਝ ਕੇ ਆਉਣ, ਕਿਉਂਕਿ ਖਾਲਿਸਤਾਨੀ ਗਤੀਵਿਧੀਆਂ ਬਹੁਤ ਜ਼ਿਆਦਾ ਵੱਧ ਚੁੱਕੀਆਂ। ਉਹਨਾਂ ਨੇ ਖਾਲਿਸਤਾਨ ਨੂੰ ਜੀ ਆਤੰਕੀ ਜਿਹੜਾ ਟੈਰਰਿਜ਼ਮ ਦਾ ਨਾਮ ਦੇ ਦਿੱਤਾ। ਇਹ ਵੀ ਆਰਟੀਕਲ ਦੇ ਵਿੱਚ ਲਿਖਿਆ ਗਿਆ ਕਿ 26 ਜਨਵਰੀ ਨੂੰ ਜੋ ਵੀ ਗਤੀਵਿਧੀਆਂ ਹੋਈਆਂ ਸੀ ਇਹ ਸਿੱਖਾਂ ਨੇ ਕੀਤੀਆਂ ਸੀਗੀਆਂ, ਇਹ ਸਿੱਖਾਂ ਨੇ ਹੀ ਉੱਥੋਂ ਟੈਰਰਿਜ਼ਮ ਸ਼ੁਰੂ ਕੀਤਾ। ਸੋ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਵੀ ਭਾਰਤੀ ਜਿਹੜੀ ਐਸੋਸੀਏਸ਼ਨ ਹੈਗੀ ਹੈ ਮੈਲਬਰਨ ਦੀ ਜੀ, ਉਹਨਾਂ ਨੂੰ ਅਗਾਂਹ ਕਰਨ ਲਈ ਇਹ ਲਿਖਿਆ ਗਿਆ ਕਿ ਜਦੋਂ ਵੀ ਆਉਣ ਬਹੁਤ ਸੋਚ ਸਮਝ ਕੇ ਆਉਣ, ਕਿਉਂਕਿ ਸਿੱਖਾਂ ਵੱਲੋਂ ਇੱਥੇ ਟੈਰਰਿਜ਼ਮ ਉਹਨਾਂ ਦੇ ਹਿਸਾਬ ਦੇ ਨਾਲ ਸ਼ੁਰੂ ਹੋ ਚੁੱਕਿਆ ਜੀ। ਪਹਿਲਾਂ ਤਾਂ ਹਰਜਿੰਦਰ ਜੀ ਇਸ ਚੀਜ਼ ਦੇ ਉੱਪਰ ਅਸੀਂ ਇੱਕ ਚਿੰਤਾ ਜ਼ਾਹਰ ਕਰਾਂਗੇ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਜਾਂ ਜਿਹੜੇ ਲੋਕ ਨੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਬੈਠੇ ਨੇ, ਉਹਨਾਂ ਦੇ ਵੱਲੋਂ ਜਿਹੜੀਆਂ ਗਤੀਵਿਧੀਆਂ ਕਰੀਆਂ ਜਾ ਰਹੀਆਂ ਨੇ ਉਹਨਾਂ ਨੂੰ ਸ਼ਾਇਦ ਪੰਜਾਬ ਦੇ ਮਾਹੌਲ ਬਾਰੇ ਜਾਂ ਪੰਜਾਬ ਦੇ ਲੋਕਾਂ ਬਾਰੇ ਨਹੀਂ ਪਤਾ ਹੋਣਾ, ਕਿਉਂਕਿ ਉਹ ਕਾਫੀ ਟਾਈਮ ਤੋਂ ਬਾਹਰ ਗਏ ਹੋਏ ਨੇ। ਉਹਨਾਂ ਜਿਹੜੇ ਲੋਕ ਖਾਲਿਸਤਾਨ ਦੀ ਗੱਲ ਕਰਦੇ ਨੇ, ਬਾਹਰ ਝੰਡੇ ਲਹਿਰਾ ਦਿੰਦੇ ਨੇ, ਕਹਿੰਦੇ ਨੇ ਅਸੀਂ ਖਾਲਿਸਤਾਨ ਲੈਣਾ ਜਾਂ ਅਸੀਂ ਮੋਦੀ ਨੂੰ ਇੱਥੇ ਵੜਨ ਨਹੀਂ ਦੇਣਾ, ਤਾਂ ਪੰਜਾਬ ਦੇ ਵਿੱਚ ਇਸ ਵਕਤ ਕਾਫੀ ਸੁਖਾਵਾਂ ਮਾਹੌਲ ਆ। ਠੀਕ ਆ, ਪੰਜਾਬ ਦੇ ਵਿੱਚ ਨਸ਼ੇ ਨੇ ਜਿਹੜੇ ਉਹ ਚੱਲ ਰਹੇ ਨੇ, ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਨਸ਼ੇ ਦੇ ਨਾਲ ਮਰ ਰਹੇ ਨੇ, ਪਰ ਜਿਸ ਦਿਨ ਤੋਂ ਭਾਈ ਅਮਰਤਪਾਲ ਸਿੰਘ ਪੰਜਾਬ 'ਚ ਆਏ ਨੇ ਉਸ ਦਿਨ ਤੋਂ ਨੌਜਵਾਨ ਕਾਫੀ ਮੁੜਦੇ ਨਜ਼ਰ ਆ ਰਹੇ ਨੇ। ਦੂਸਰੀ ਗੱਲ ਜਿਹੜੀ ਕਿ ਇਸ ਵਕਤ ਇੱਕ ਦਾ ਆਸਟ੍ਰੇਲੀਅਨ ਨਿਊਜ਼ਪੇਪਰ ਦੇ ਵਿੱਚ ਇੱਕ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਲੱਗੀ ਆ ਇੱਕ ਆਰਟੀਕਲ ਲੱਗਿਆ, ਤਾਂ ਉਹ ਆਰਟੀਕਲ ਲਾਉਣ ਵਾਲੇ ਨੂੰ ਚਾਹੀਦਾ ਸੀ ਜਾਂ ਸੋਚਣਾ ਚਾਹੀਦਾ ਸੀ ਕਿ ਜਿਹੜੇ ਸਿੱਖ ਪੂਰੀ ਦੁਨੀਆ ਦੇ ਵਿੱਚ ਲੰਗਰ ਲਾਉਣ ਦੀ ਗੱਲ ਕਰਦੇ ਨੇ, ਜਿਹੜੇ ਸਿੱਖ ਪੂਰੀ ਦੁਨੀਆ ਦੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਦੀ ਗੱਲ ਕਰਦੇ ਨੇ, ਤਾਂ ਫਿਰ ਉਹ ਕਿਵੇਂ ਅੰਤਕੀ ਹੋ ਸਕਦੇ ਨੇ ਜਾਂ ਉਹ ਕਿਵੇਂ ਘਾਤਕ ਹੋ ਸਕਦੇ ਨੇ, ਕਿਉਂਕਿ ਇਹ ਇੱਕ ਨੈਰੇਟਿਵ ਆ ਜਿਹੜੇ ਸਿਰਜੇ ਜਾਂਦੇ ਨੇ। ਕੁਝ ਕੁ ਲੋਕ ਹੁੰਦੇ ਨੇ ਜਿਹੜੇ ਲੋਕ ਹਮੇਸ਼ਾ ਹੀ ਪੱਗ ਵਾਲੇ ਨਾਲ ਨਫ਼ਰਤ ਕਰਦੇ ਨੇ, ਹਮੇਸ਼ਾ ਹੀ ਪੱਗ ਵਾਲੇ ਨੂੰ ਇਹ ਕਹਿੰਦੇ ਨੇ ਕਿ ਇਹ ਆਤੰਕੀ ਆ। ਜੇਕਰ ਉਹੀ ਲੋਕ ਕਸ਼ਮੀਰ 'ਚ ਜਾਣਗੇ ਤਾਂ ਉਹ ਕਸ਼ਮੀਰੀਆਂ ਨੂੰ ਆਤੰਕੀ ਦੱਸਣ ਲੱਗ ਜਾਂਦੇ ਨੇ, ਜੇਕਰ ਉਹੀ ਲੋਕ ਪੰਜਾਬ 'ਚ ਆਉਣਗੇ ਤਾਂ ਉਹ ਪੰਜਾਬੀਆਂ ਨੂੰ ਆਤੰਕੀ ਦੱਸਣ ਲੱਗ ਜਾਂਦੇ ਨੇ। ਜਿਹੜੇ ਲੋਕ ਹਮੇਸ਼ਾ ਵੱਧ ਅਧਿਕਾਰਾਂ ਦੀ ਗੱਲ ਕਰਦੇ ਨੇ ਜਾਂ ਜਿਹੜੇ ਲੋਕ ਹਮੇਸ਼ਾ ਆਪਣੀਆਂ ਹੱਕੀ ਮੰਗਾਂ ਦੀ ਗੱਲ ਕਰਦੇ ਨੇ, ਉਹਨਾਂ ਦੀ ਨਜ਼ਰ ਦੇ ਵਿੱਚ ਉਹ ਆਤੰਕੀ ਹੀ ਨਜ਼ਰ ਆਉਂਦੇ ਨੇ, ਕਿਉਂਕਿ ਇਸ ਦੇ ਉੱਪਰ ਜਾਂਚ ਪੜਤਾਲ ਕਰਕੇ ਹੀ ਜਿਹੜੀ ਆਰਟੀਕਲ ਆ ਜਾਂ ਜਿਹੜੀ ਖਬਰ ਆ ਉਹ ਦੇਣੀ ਚਾਹੀਦੀ ਆ। ਇਹ ਜਿਹੜੀਆਂ ਨਿਊਜ਼ਪੇਪਰ ਹੋ ਗਏ ਜਾਂ ਜਿਹੜੇ ਮਤਲਬ ਖਬਰਾਂ ਹੋ ਗਈਆਂ, ਇਹ 1984 ਦੇ ਵਿੱਚ ਵੀ ਵਾਪਰਿਆ ਸੀ। ਇੱਕ ਧਿਰ ਪੰਜਾਬ ਵੱਲ ਦੀ ਹੋ ਕੇ ਖੜੀ ਸੀ, ਇੱਕ ਧਿਰ ਸਰਕਾਰ ਵੱਲ ਦੀ ਹੋ ਕੇ ਖੜੀ ਸੀ। ਉਦੋਂ ਵੀ ਜਿਹੜੇ ਨਿਊਜ਼ਪੇਪਰ ਸੀ ਜਾਂ ਜਿਹੜੇ ਅਖਬਾਰ ਸੀ ਉਹ ਵੀ ਇਸ ਤਰ੍ਹਾਂ ਹੀ ਵਿਚਰਦੇ ਸੀ। ਇੱਕ ਅਖਬਾਰ ਪੰਜਾਬ ਦਾ ਹੋ ਕੇ ਖੜਦਾ ਸੀ ਤੇ ਇੱਕ ਅਖਬਾਰ ਸੀ ਜਿਹੜਾ ਉਹ ਸਰਕਾਰ ਦਾ ਹੋ ਕੇ ਖੜਦਾ ਸੀ। ਉਹਦੇ ਵਿੱਚ ਵੀ ਕਾਫੀ ਜਿਹੜਾ ਕਿ ਸਿੱਖਾਂ ਨੂੰ ਟੈਰਰਿਸਟ ਆਤੰਕੀ ਅਜਿਹਾ ਕੁਝ ਲਿਖਿਆ ਜਾਂਦਾ ਸੀ। ਤਾਂ ਫਿਰ ਜਦੋਂ ਅਜਿਹੀਆਂ ਗੱਲਾਂ ਸਾਹਮਣੇ ਆਉਣ ਲੱਗ ਜਾਣ, ਖਬਰਾਂ ਦੇ ਵਿੱਚ ਅਜਿਹੀਆਂ ਇੱਕ ਬੰਦੇ ਦਾ ਪੱਖ ਪੂਰਨਾ ਸ਼ੁਰੂ ਕਰ ਦਿੱਤਾ ਜਾਵੇ, ਤਾਂ ਫਿਰ ਸ਼ਾਇਦ ਉਹ ਪੱਤਰਕਾਰ ਨਹੀਂ ਕਹਾਊਗਾ, ਉਹ ਤਾਂ ਫਿਰ ਇੱਕ ਦਲਾਲ ਦੇ ਤੌਰ ਤੇ ਪੇਸ਼ ਹੋਣਾ ਸ਼ੁਰੂ ਹੋ ਜਾਂਦਾ ਜੀ। ਹਰਜਿੰਦਰ ਜੀ, ਪੰਜਾਬ ਦੇ ਵਿੱਚ ਕਈ ਅਜਿਹੇ ਮਸਲੇ ਨੇ ਜਿਨ੍ਹਾਂ ਦਾ ਅਜੇ ਤੱਕ ਕੋਈ ਨਿਪਟਾਰਾ ਨਹੀਂ ਹੋਇਆ ਤੇ ਨਿਤ ਰੋਜ਼ ਜਿਹੜੀਆਂ ਹੈਗੀਆਂ ਅਸੀਂ ਖਬਰਾਂ ਸੁਣਦੇ ਹਾਂ, ਪਰ ਉਹ ਇੰਨਾ ਕੁ ਜ਼ਿਆਦਾ ਉਸ ਕੇਸਾਂ ਦੇ ਵਿੱਚ ਉਹਨਾਂ ਦੇ ਵਿੱਚ ਇੰਨਾ ਕੁ ਜ਼ਿਆਦਾ ਭੰਬਲ ਭੂਸਾ ਬਣ ਚੁੱਕਿਆ ਕਿ ਲੋਕਾਂ ਨੂੰ ਪਤਾ ਹੀ ਨਹੀਂ ਚੱਲ ਰਿਹਾ ਹੈਗਾ ਕਿ ਕੀ ਸੱਚਾਈ ਹੈਗੀ ਜਾਂ ਕੀ ਨਹੀਂ। ਜਿਵੇਂ ਕਿ ਸਿੱਧੂ ਮੂਸੇਵਾਲਾ ਦਾ ਕੇਸ ਦੀ ਆਪਾਂ ਗੱਲ ਕਰੀਏ ਤਾਂ ਪਹਿਲਾਂ ਵੀ ਬਹੁਤ ਸਾਰੇ ਗਾਇਕਾਂ ਦੀਆਂ NIA ਵੱਲੋਂ ਜਿਹੜੀਆਂ ਪੁੱਛ ਪੜਤਾਲ ਸੀਗੀ ਹੋ ਚੁੱਕੀ ਹੈ। ਉਸ ਤੋਂ ਬਾਅਦ ਹੁਣ ਇੰਡਸਟਰੀ ਦੇ ਨਾਲ ਜੁੜੀਆਂ ਹੋਈਆਂ ਵੱਡੀਆਂ ਵੱਡੀਆਂ ਹਸਤੀਆਂ ਜਿੱਦਾਂ ਪ੍ਰੋਡਿਊਸਰ ਜਾਂ ਗਾਇਕ ਕਹਿ ਲਓ, ਉਹਨਾਂ ਦੇ ਨਾਮ ਸਾਹਮਣੇ ਆ ਰਹੇ ਨੇ। ਸੋ ਲੋਕੀ ਜਿਹੜੇ ਹੈਗੇ ਨੇ ਇਸ ਸਮੇਂ ਬਹੁਤ ਵੱਡੀ ਕਨਫਿਊਜ਼ਨ ਦੇ ਵਿੱਚ ਆ ਕਿ ਕੌਣ ਹੈ ਉਹ, ਅਕਸਰ 'ਚ ਉਹ ਬੰਦਾ ਕੌਣ ਹੈ ਜਿਹਨੇ ਸਾਜ਼ਿਸ਼ ਘੜੀ ਆ, ਜਾਂ ਉਹ ਬੰਦਾ ਕੌਣ ਹੈ ਕਿ ਜਿਸਨੇ ਸਿੱਧੂ ਮੂਸੇਵਾਲ ਦੀ ਫਰੋਤੀ ਦਿੱਤੀ ਸੀ।
ਜੀ, ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਸਿੱਧੂ ਮੂਸੇਵਾਲਾ ਇੱਕ ਅਜਿਹਾ ਕੇਸ ਆ ਜਿਸ ਨੂੰ ਲੈ ਕੇ ਕਾਫੀ ਪੰਜਾਬ ਦੇ ਨਹੀਂ ਬਲਕਿ ਦੇਸ਼ ਦੁਨੀਆ ਦੇ ਜਿਹੜੇ ਲੋਕ ਨੇ ਉਹ ਚਿੰਤਾ ਦੇ ਵਿੱਚ ਨੇ ਕਿ ਇੱਕ ਨੌਜਵਾਨ ਦਾ ਸ਼ਰੇਆਮ ਦਿਨ ਦਿਹਾੜੇ ਉਹ ਵੀ ਸੁਪਰਸਟਾਰ ਦਾ ਕਤਲ ਕਰ ਦੇਣਾ, ਆਖਰ ਫਿਰ ਸਰਕਾਰ ਕੀ ਕਰ ਰਹੀ ਸੀ? ਇੱਥੇ ਸਵਾਲ ਇਹ ਖੜਾ ਹੁੰਦਾ ਹਰਜਿੰਦ ਜੀ, ਆਖਰ ਫਿਰ ਸਰਕਾਰ ਕੀ ਕਰ ਰਹੀ ਸੀ ਤੇ ਏਜੰਸੀਆਂ ਕੀ ਕਰ ਰਹੀਆਂ ਸੀ? ਜਿਹੜੀਆਂ ਏਜੰਸੀਆਂ ਵੱਡੇ ਵੱਡੇ ਦਾਅਵੇ ਕਰਦੀਆਂ ਨੇ, ਜਿਹੜੀਆਂ ਏਜੰਸੀਆਂ ਕਹਿੰਦੀਆਂ ਨੇ ਕਿ ਅਸੀਂ ਉਹਨਾਂ ਲੋਕਾਂ ਦੇ ਉੱਪਰ ਨਿਗਾਹ ਰੱਖਦੇ ਆ ਜਿਹੜੇ ਲੋਕ ਦੇਸ਼ ਵਿਰੋਧੀ ਗਤੀਵਿਧੀਆਂ ਕਰਦੇ ਨੇ ਜਾਂ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਨੇ, ਤਾਂ ਫਿਰ ਉਹ ਨੌਜਵਾਨਾਂ ਦੀ ਰਾਖੀ ਕੌਣ ਕਰਦਾਗਾ? ਜਿਹੜੇ ਨੌਜਵਾਨ ਆਏ ਦਿਨ ਦੇਸ਼ ਦੀ ਤਰੱਕੀ ਦੇ ਵਿੱਚ ਹਿੱਸਾ ਪਾਉਂਦੇ ਨੇ ਤੇ ਦੇਸ਼ ਨੂੰ ਅੱਗੇ ਲਿਜਾਣ ਵੱਲ ਤੁਰਦੇ ਨੇ। ਜਿਵੇਂ ਕਿ ਸਿੱਧੂ ਮੂਸੇਵਾਲੇ ਦੀ ਅਸੀਂ ਗੱਲ ਕਰਦੇ ਹਾਂ, ਸਿੱਧੂ ਮੂਸੇਵਾਲੇ ਦਾ ਜਿਹੜਾ ਕਿ ਸ਼ਰੇਆਮ ਜ਼ਿੰਮੇਵਾਰੀ ਚੁੱਕੀ ਜਾਂਦੀ ਆ, ਤਿਹਾੜ ਜੇਲ੍ਹ 'ਚ ਬੈਠੇ ਲਾਰੈਂਸ ਬਿਸ਼ਨੋਈ ਦੇ ਵੱਲੋਂ ਜ਼ਿੰਮੇਵਾਰੀ ਚੁੱਕੀ ਜਾਂਦੀ ਆ ਕਿ ਅਸੀਂ ਇੱਕ ਬਦਲਾ ਲੈ ਲਿਆ। ਆਖਰ ਉਹ ਬਦਲਾ ਕੀ ਸੀਗਾ ਇਹ ਹਜੇ ਤੱਕ ਗੁਪਤ ਹੀ ਰੱਖਿਆ ਗਿਆ, ਨਾ ਹੀ ਤਾਂ ਕਿਸੇ ਦੇ ਸਾਹਮਣੇ ਆਇਆ। ਉਹ ਬਦਲਾ ਕਿਸ ਗੱਲ ਦਾ ਸੀ, ਕਿਉਂ ਲੈਤਾ ਗਿਆ, ਆਖਰ ਕਿਉਂ ਸਿੱਧੂ ਮੂਸੇਵਾਲੇ ਨੂੰ ਮਾਰਿਆ ਗਿਆ? ਤਾਂ ਫਿਰ ਥੋੜੇ ਦਿਨਾਂ ਬਾਅਦ ਜਿਹੜੀ ਕਿ ਪੋਸਟ ਪੈਂਦੀ ਆ ਗੋਲਡੀ ਬਰਾੜ ਦੇ ਵੱਲੋਂ। ਗੋਲਡੀ ਬਰਾੜ ਕਹਿੰਦੇ ਨਜ਼ਰ ਆਉਂਦੇ ਨੇ ਕਿ ਅਸੀਂ ਵੀ ਇੱਕ ਬਦਲਾ ਲੈ ਲਿਆ। ਗੋਲਡੀ ਬਰਾੜ ਆਖਰ ਹੈ ਕੀ ਚੀਜ਼ ਆ? ਗੋਲਡੀ ਬਰਾੜ ਦੇ ਉੱਪਰ ਪਿਛਲੇ ਦਿਨੀ ਕਾਫੀ ਚਰਚਾ ਬਣੀ। 2 ਤਰੀਕ ਨੂੰ ਇੱਕ ਖਬਰ ਆਉਂਦੀ ਆ ਮੀਡੀਆ ਚੈਨਲਾਂ ਦੇ ਉੱਪਰ, ਕਾਫੀ ਇੱਕ ਦੂਜੇ ਤੋਂ ਉੱਪਰ ਚੜ ਕੇ ਵੱਧ ਕੇ ਜਿਹੜਾ ਕਿ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਕਿ ਗੋਲਡੀ ਬਰਾੜ ਇਸ ਵਕਤ ਗਿਰਫ ਦੇ ਵਿੱਚ ਆ। ਕੁਝ ਕੁ ਚੈਨਲ ਤਾਂ ਇਹ ਵੀ ਦੱਸ ਦਿੰਦੇ ਨੇ ਕਿ ਗੋਲਡੀ ਬਰਾੜ ਨੂੰ ਇਹਨਾਂ ਰਸਤਿਆਂ ਦੇ ਰਾਹੀਂ ਇੰਨੇ ਦਿਨਾਂ ਦੇ ਵਿੱਚ ਪੰਜਾਬ ਜਾਂ ਭਾਰਤ ਦੇ ਵਿੱਚ ਲਿਆਂਦਾ ਜਾਵੇਗਾ। ਇੱਥੋਂ ਤੱਕ ਵੀ ਹੁੰਦਾ ਕਿ ਪੰਜਾਬ ਦੇ ਮੁੱਖ ਮੰਤਰੀ ਗੁਜਰਾਤ ਦੇ ਵਿੱਚ ਚੋਣਾਂ ਦੇ ਵਿੱਚ ਜਿਹੜਾ ਕਿ ਆਪਣਾ ਪ੍ਰਚਾਰ ਕਰਦੇ ਹੁੰਦੇ ਨੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ, ਤਾਂ ਪੰਜਾਬ ਦੇ ਮੁੱਖ ਮੰਤਰੀ ਇੱਕ ਪ੍ਰੈਸ ਕਾਨਫਰੰਸ ਕਰਦੇ ਨੇ। ਤਾਂ ਪ੍ਰੈਸ ਕਾਨਫਰੰਸ ਦੇ ਵਿੱਚ ਕਹਿੰਦੇ ਨੇ ਕਿ ਅਸੀਂ ਇੱਕ ਜ਼ਿੰਮੇਵਾਰੀ ਦੇ ਨਾਲ ਤੁਹਾਡੇ ਨਾਲ ਇੱਕ ਖਬਰ ਆ ਜਿਹੜੀ ਉਹ ਸਾਂਝੀ ਕਰ ਰਹੇ ਹਾਂ ਕਿ ਜਿਹੜਾ ਸਿੱਧੂ ਮੂਸੇਵਾਲੇ ਦਾ ਕਾਤਲ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਕੈਲੀਫੋਰਨੀਆ ਦੇ ਵਿੱਚ। ਤਾਂ ਕੈਲੀਫੋਰਨੀਆ ਦੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਨੂੰ ਜਲਦ ਹੀ ਜਿਹੜਾ ਕਿ ਪੰਜਾਬ ਲਿਆਂਦਾ ਜਾਊਗਾ। ਤਾਂ ਜਦੋਂ ਇਹ ਖਬਰਾਂ ਕਾਫੀ ਵੱਧ ਚੜ ਕੇ ਆਉਂਦੀਆਂ ਨੇ ਤਾਂ ਫਿਰ ਦੂਜੇ ਜਾਂ ਤੀਜੇ ਦਿਨ ਜਿਹੜਾ ਕਿ ਗੋਲਡੀ ਬਰਾੜ ਦਾ ਫੋਨ ਆ ਜਾਂਦਾ ਇੱਕ ਪੱਤਰਕਾਰ ਨੂੰ। ਗੋਲਡੀ ਬਰਾੜ ਦਾ ਫੋਨ ਆਉਂਦਾ ਸੀਨੀਅਰ ਪੱਤਰਕਾਰ ਰਤੇਸ਼ ਲੱਕੀ ਜੀ ਨੂੰ। ਤਾਂ ਰਤੇਸ਼ ਲੱਕੀ ਜੀ ਦੇ ਨਾਲ ਉਹਨਾਂ ਦੀ ਗੱਲ ਹੁੰਦੀ ਆ, ਨਾਲ ਲੰਡਾ ਹਰੀਕੇ ਵੀ ਹੁੰਦੇ ਨੇ। ਤਾਂ ਉਹ ਕਹਿੰਦੇ ਨੇ ਕਿ ਮੈਂ ਨਾ ਹੀ ਤਾਂ ਕੈਲੀਫੋਰਨੀਆ ਦੇ ਵਿੱਚ ਹੈਗਾਗਾ ਤੇ ਨਾ ਹੀ ਮੇਰੇ ਤੇ ਕੋਈ ਪੁਲਿਸ ਦੀ ਨਜ਼ਰ ਆ ਤੇ ਨਾ ਹੀ ਮੈਨੂੰ ਪੁਲਿਸ ਫੜ ਸਕਦੀ ਹੈ। ਗੋਲਡੀ ਬਰਾੜ ਇੱਥੋਂ ਤੱਕ ਕਹਿੰਦੇ ਨਜ਼ਰ ਆ ਜਾਂਦੇ ਨੇ ਕਿ ਜੇਕਰ ਮੈਨੂੰ ਮਰੇ ਨੂੰ ਲਿਜਾ ਸਕਦਾ ਕੋਈ, ਪਰ ਜਿਉਂਦੇ ਨੂੰ ਮੈਨੂੰ ਕੋਈ ਨਹੀਂ ਫੜ ਸਕਦਾ। ਗੋਲਡੀ ਬਰਾੜ ਦੀ ਇਹ ਗੱਲ ਜਿਹੜੀ ਕਿ ਸਾਹਮਣੇ ਆਉਂਦੀ ਆ। ਹੁਣ ਦੂਜੀ ਗੱਲ ਜਿਹੜੀ ਕਿ ਰਡਾਰ ਦੀ ਗੱਲ ਆ, ਰਡਾਰ ਤੇ ਕਾਫੀ ਜਿਹੜੇ ਕਿ ਸੂਤਰਾਂ ਦੇ ਹਵਾਲੇ ਤੋਂ ਜਿਹੜੀਆਂ ਖਬਰਾਂ ਕੱਲ੍ਹ ਦੀਆਂ ਚੱਲ ਰਹੀਆਂ ਨੇ ਮੀਡੀਆ ਚੈਨਲਾਂ ਦੇ ਉੱਪਰ, ਜਾਂ ਜਿਹੜੀ ਕਿ ਚਰਚਾ ਬਣੀ ਹੋਈ ਆ ਕਿ ਉਸ ਦੇ ਵਿੱਚ ਕਾਫੀ ਜਿਹੜੇ ਕਿ ਨਾਮੀ ਕਲਾਕਾਰ ਨੇ, ਜਿਵੇਂ ਮਨਕੀਰਤ ਔਲਖ ਦਾ ਨਾਮ ਆ ਰਿਹਾ, ਫਿਰ ਬੱਬੂ ਮਾਨ ਦਾ ਨਾਮ ਆ ਰਿਹਾ ਕਿ ਇਹਨਾਂ ਤੋਂ ਪੁੱਛਗਿੱਛ ਕਰੇਗੀ ਪੰਜਾਬ ਪੁਲਿਸ। ਪੁੱਛਗਿੱਛ ਇਸ ਤੋਂ ਪਹਿਲਾਂ ਵੀ ਹੋ ਚੁੱਕੀ ਆ ਕਲਾਕਾਰਾਂ ਤੋਂ, ਅਫਸਾਨਾ ਖਾਨ ਤੋਂ ਹੋ ਚੁੱਕੀ ਆ, ਫਿਰ ਜੈਨੀ ਜੌਲ ਤੋਂ ਹੋ ਚੁੱਕੀ ਆ। NIA ਵਗੈਰਾ ਦੇ ਜਿਹੜੇ ਕਿ ਨੋਟਿਸ ਨੇ ਉਹਨਾਂ ਨੂੰ ਜਾਰੀ ਹੋ ਗਏ ਸੀਗੇ, ਉਹਨਾਂ ਤੋਂ ਪੁੱਛਗਿੱਛ ਹੋਈ ਆ 3-3 4-6 ਘੰਟੇ ਦੀ। ਤੇ ਪੁੱਛਗਿੱਛ ਦੇ ਵਿੱਚੋਂ ਨਿਕਲਦਾ ਕੀ ਆ, ਜਿਹੜਾ ਕਿ ਮਤਲਬ ਇਹ ਨਿਕਲਦਾ ਸਾਹਮਣੇ ਕਿ ਪੁੱਛਗਿੱਛ ਦੇ ਵਿੱਚੋਂ ਕੀ ਸਾਹਮਣੇ ਰੱਖਦੇ ਨੇ ਉਹ ਸਿੱਧੂ ਮੂਸੇਵਾਲੇ ਦਾ ਜਿਹੜਾ ਮਸਲਾ ਹੈਗਾ ਕਾਫੀ ਗੰਭੀਰ ਹੁੰਦਾ ਨਜ਼ਰ ਆ ਰਿਹਾ, ਕਿਉਂਕਿ ਗੰਭੀਰ ਹੋਣਾ ਵੀ ਚਾਹੀਦਾ। ਇੱਕ ਮਾਂ ਪਿਓ ਦਾ ਪੁੱਤ ਗਿਆ ਤੇ ਇੱਕ ਪੰਜਾਬ ਦਾ ਜਿਹੜਾ ਕਿ ਪੁੱਤ ਗਿਆ, ਜਿਸ ਨੌਜਵਾਨ ਨੇ ਸਾਡੇ ਪੱਗ ਦੀ ਜਿਹੜੀ ਕਿ ਸ਼ਾਨ ਸੀ ਪੂਰੀ ਦੁਨੀਆ ਦੇ ਵਿੱਚ ਸਮਝਾਤਾ ਸੀ ਕਿ ਸਿੱਖ ਕੌਮ ਆ ਜਿਹੜੀ ਉਹ ਆਹ ਕੌਮ ਆ। ਤਾਂ ਉਸ ਤੋਂ ਬਾਅਦ ਆਖਰ ਸਿੱਧੂ ਮੂਸੇਵਾਲੇ ਨੂੰ ਟਾਰਗੇਟ ਕਰਿਆ ਜਾਂਦਾ। ਇਸ ਦੇ ਵਿੱਚ ਪੁੱਛਗਿੱਛ ਉਹਨਾਂ ਦੀ ਵੀ ਹੋਣੀ ਚਾਹੀਦੀ ਆ ਜਿਹੜੇ ਲੋਕਾਂ ਨੇ ਸਿਕਿਉਰਿਟੀਆਂ ਜਨਤਕ ਕਰੀਆਂ ਸੀ, ਜਿਹੜੇ ਲੋਕਾਂ ਨੇ ਕਿਹਾ ਸੀ ਕਿ ਅਸੀਂ ਆਪਣੀ ਵਾਹਵਾ ਖੱਟਣ ਦੇ ਮਾਰਿਆਂ ਨੇ ਕਿ ਅਸੀਂ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਵਾਪਸ ਲੈ ਲਈ ਆ, ਉਹਨਾਂ ਲੋਕਾਂ ਦੀ ਵੀ ਪੁੱਛਗਿੱਛ ਹੋਣੀ ਚਾਹੀਦੀ ਹੈ। ਜੀ ਗੱਲ ਕਰਦੇ ਹਾਂ ਜੀ ਬਾਈਬਲ ਕਲਾ ਗੋਲੀकांड ਦੀ। ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲੇ ਦੇ ਕੇਸ ਦੀ ਵੀ ਅਜੇ ਤੱਕ ਕੋਈ ਹਲਚਲ ਨਹੀਂ ਸੁਣਨ ਨੂੰ ਮਿਲੀ ਆ ਕਿ ਕੌਣ ਅਸਲੀ ਕਾਤਲ ਹੈ। ਸੋ ਬਾਈਬਲ ਕਲਾ ਗੋਲੀकांड ਦਾ ਵੀ ਅਜੇ ਤੱਕ ਕੋਈ ਜਿਹੜਾ ਫੈਸਲਾ ਜਾਂ ਫਿਰ ਕੋਈ ਸਾਜ਼ਿਸ਼ ਜਿਨ੍ਹਾਂ ਨੇ ਰਚੀਆਂ ਜਾਂ ਜਿਨ੍ਹਾਂ ਨੇ ਇਹ ਗੋਲੀकांड ਕਰਵਾਇਆ ਸੀ ਉਹਨਾਂ ਨੂੰ ਅਜੇ ਤੱਕ ਸਜ਼ਾਵਾਂ ਨਹੀਂ ਮਿਲੀਆਂ। ਪਰਿਵਾਰ ਲਗਾਤਾਰ ਧਰਨਿਆਂ ਤੇ ਬੈਠੇ ਰਹੇ। ਪਰਿਵਾਰਾਂ ਨੇ ਬਹੁਤ ਸਾਰੀਆਂ ਅਰਦਾਸਾਂ ਅਰਜ਼ੋਈਆਂ ਕੀਤੀਆਂ ਸਰਕਾਰ ਦੇ ਅੱਗੇ ਕਿ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਵੱਡੇ ਵੱਡੇ ਆਫੀਸਰਸ ਆਏ ਨੇ ਜੀ, ਉਹਨਾਂ ਦੀਆਂ ਬਦਲੀਆਂ ਵੀ ਹੋਈਆਂ ਨੇ, ਪੋਲੀਟੀਸ਼ੀਅਨਸ ਚੇਂਜ ਹੋਏ ਨੇ, ਇਨਵੈਸਟੀਗੇਸ਼ਨ ਏਜੰਸੀਜ਼ ਚੇਂਜ ਹੋਈਆਂ ਨੇ, ਪਰ ਅਜੇ ਤੱਕ ਕੋਈ ਇਨਸਾਫ ਮਿਲਦਾ ਨਜ਼ਰ ਨਹੀਂ ਆ ਰਿਹਾ। ਜੇਕਰ ਅਸੀਂ ਬਾਈਬਲ ਕਲਾਂ ਗੋਲੀकांड ਦੀ ਗੱਲ ਕਰਦੇ ਹਾਂ ਤਾਂ ਬਾਈਬਲ ਕਲਾਂ ਗੋਲੀकांड ਇੱਕ ਅਜਿਹਾ ਪੰਜਾਬ ਦੇ ਮੱਥੇ ਤੇ ਲੱਗਿਆ ਕਲੰਕ ਆ ਜਿਹੜਾ ਰਹਿੰਦੀ ਦੁਨੀਆ ਤੱਕ ਧੋਤਾ ਨਹੀਂ ਜਾਣਾ ਪੰਜਾਬ ਦੇ ਮੱਥੇ ਤੋਂ। ਜਦੋਂ ਮੈਂ
ਇਲੈਕਸ਼ਨਾਂ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਦੇ ਨਾਲ ਇੱਕ ਮੁਲਾਕਾਤ ਕਰੀ ਤਾਂ ਸੀਐਮ ਭਗਵੰਤ ਮਾਨ ਨੂੰ ਇਹ ਸਵਾਲ ਕਰਿਆ ਗਿਆ ਕਿ ਬਹਿਮਣ ਕਲਾਂ ਦੇ ਵਿੱਚ ਇੱਕ ਕਲੰਕ ਲੱਗਿਆ ਮੱਥੇ ਦੇ ਉੱਪਰ, ਉਹ ਕਲੰਕ ਆਖਰ ਕਦੋਂ ਧੋਤਾ ਜਾਊਗਾ? ਆਮ ਆਦਮੀ ਪਾਰਟੀ ਦੀ ਸਰਕਾਰ ਜੇਕਰ ਬਣਦੀ ਆ ਪੰਜਾਬ ਦੇ ਵਿੱਚ ਤਾਂ ਉਸ ਦਾ ਇਨਸਾਫ ਮਿਲੂਗਾ। ਤਾਂ ਸੀਐਮ ਭਗਵੰਤ ਮਾਨ ਦਾ ਮੇਰੇ ਕੋਲ ਇੱਕ ਬਿਆਨ ਆਇਆ, ਉਹ ਕਹਿੰਦੇ ਕਿ ਜਿਹੜਾ ਬਹਿਮਣ ਕਲਾਂ ਗੋਲੀकांड ਆ ਉਸ ਦਾ ਜਿਹੜਾ ਕਿ ਕਲੰਕ ਆ ਉਹ ਅਸੀਂ ਜਲਦ ਧੋਣ ਦੀ ਕੋਸ਼ਿਸ਼ ਕਰਾਂਗੇ ਤੇ ਸਾਡੀ ਸਰਕਾਰ ਬਣਦਿਆਂ ਹੀ ਅਸੀਂ ਉਸ ਨੂੰ ਨੋਟਿਸ ਦੇ ਵਿੱਚ ਆ ਸਾਡੇ ਕੋਲ ਕੁਮਰ ਵਿਜੇ ਪ੍ਰਤਾਪ ਜੀ ਵਰਗੇ ਜਿਹੜੇ ਕਿ ਆਫੀਸਰ ਬੈਠੇ ਨੇ ਜਿਨ੍ਹਾਂ ਨੇ ਜਾਂਚ ਕੀਤੀ ਆ, ਐਸਆਈਟੀ ਦਾ ਹਿੱਸਾ ਬਣ ਕੇ ਜਾਂਚ ਕੀਤੀ ਆ। ਪਰ ਅੱਜ ਜਿਹੜੀ ਕਿ ਸਰਕਾਰ ਆ ਉਸ ਨੂੰ 7-8 ਮਹੀਨੇ ਹੋ ਗਏ ਆ ਬਣੀ ਨੂੰ, ਹਲੇ ਤੱਕ ਉਸ ਦਾ ਕੋਈ ਇਨਸਾਫ ਨਹੀਂ ਮਿਲਿਆ। ਪਿਛਲੇ 2 ਮਹੀਨੇ ਪਹਿਲਾਂ ਜਿਹੜਾ ਕਿ ਉੱਥੇ ਇੱਕ ਇਕੱਠ ਰੱਖਿਆ ਗਿਆ ਸੀ, ਉਸ ਇਕੱਠ ਦੇ ਵਿੱਚ ਕੁਲਤਾਰ ਸਿੰਘ ਸੰਧਵਾ ਆਉਂਦੇ ਨੇ, ਸਪੀਕਰ ਆਉਂਦੇ ਨੇ, ਤਾਂ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਕਿ ਅਸੀਂ 1.5 ਮਹੀਨੇ ਬਾਅਦ ਸ਼ੁਕਰਾਨੇ ਦਾ ਪਾਠ ਕਰਾਂਗੇ, ਮਹਾਰਾਜ ਮਿਹਰ ਕਰੇ ਕਿ ਇਸ ਦਾ ਇਨਸਾਫ ਮਿਲ ਜਾਵੇ। ਤਾਂ ਉਹ ਹਜੇ ਸਪੀਚ ਦੇ ਕੇ ਬੈਠਦੇ ਨੇ ਕੁਲਤਾਰ ਸਿੰਘ ਸੰਧਵਾ, ਤੇ ਨਾਲ ਦੀ ਨਾਲ ਕੁਮਰ ਵਿਜੇ ਪ੍ਰਤਾਪ ਜੀ ਜਿਹੜੇ ਕਿ ਆਈਪੀਐਸ ਆਫੀਸਰ ਸੀ ਉਹ ਖੜੇ ਹੁੰਦੇ ਨੇ, ਤਾਂ ਉਹ ਸਪੀਚ ਦੇਣ ਲੱਗਦੇ ਨੇ। ਉਹ ਕਹਿੰਦੇ ਨੇ ਕਿ ਕਿਸੇ ਤੋਂ ਕੋਈ ਆਸ ਰੱਖਣ ਦੀ ਲੋੜ ਨਹੀਂ, ਕਿਉਂਕਿ ਉੱਥੇ ਸਾਫ਼ ਇਹ ਪਤਾ ਲੱਗ ਰਿਹਾ ਸੀ ਜਿਹੜਾ ਕਿ 2 ਬਿਆਨ ਇੱਕ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਦਿੱਤੇ ਗਏ ਸੀ, 2 ਬਿਆਨ ਸੀ ਜਿਹੜੇ ਕਿ ਅੱਡੋ ਫਾਟੀ ਸੀ। ਕੁਮਰ ਵਿਜੇ ਪ੍ਰਤਾਪ ਜੀ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਇੱਥੇ ਕਿਸੇ ਤੋਂ ਕੋਈ ਆਸ ਨਹੀਂ, ਸ਼ਾਇਦ ਇਨਸਾਫ ਨਾ ਮਿਲੇ ਇਸ ਚੀਜ਼ ਦਾ, ਤੇ ਦੂਸਰੇ ਪਾਸੇ ਕੁਲਤਾਰ ਸੰਧਵਾ ਜੀ ਇਹ ਕਹਿੰਦੇ ਨੇ ਕਿ ਅਸੀਂ ਸ਼ੁਕਰਾਨੇ ਦਾ ਪਾਠ ਕਰਾਂਗੇ, ਮਹਾਰਾਜ ਮਿਹਰ ਕਰੇ, 1.5 ਮਹੀਨੇ ਦਾ ਸਾਨੂੰ ਵਕਤ ਦਿਓ, ਮਹੀਨਾ 1.5 ਮਹੀਨੇ ਦਾ ਵਕਤ ਦਿਓ। ਤਾਂ 1.5 ਮਹੀਨੇ ਦਾ ਵਕਤ ਜਿਹੜਾ ਕਿ ਉਸ ਵਕਤ ਸੰਗਤਾਂ ਨੇ ਦਿੱਤਾ ਸੀ, ਤੇ ਹੁਣ ਜਿਹੜਾ 1.5 ਮਹੀਨੇ ਤੋਂ 4-5 ਦਿਨ ਉੱਪਰ ਹੋ ਚੁੱਕੇ ਨੇ ਤੇ ਹਲੇ ਤੱਕ ਕੋਈ ਵੀ ਦੋਸ਼ੀ ਆ ਜਿਹੜਾ ਜਾਂ ਕੋਈ ਵੀ ਕਾਰਵਾਈ ਆ ਨਹੀਂ ਹੋਈ। ਜਿਹੜਾ ਕਿ ਉੱਥੋਂ ਦੇ ਆਫੀਸਰ ਹੁੰਦੇ ਨੇ ਜਾਂ ਅਧਿਕਾਰੀ ਹੁੰਦੇ ਨੇ ਉਹਨਾਂ ਨੂੰ ਬਦਲ ਦਿੱਤਾ ਜਾਂਦਾ, ਫਿਰ ਜਾ ਕੇ ਉੱਥੇ ਫੋਟੋਆਂ ਹੁੰਦੀਆਂ ਨੇ, ਫਿਰ ਜਾ ਕੇ ਐਸਆਈਟੀ ਨਵੇਂ ਸਿਰੋਂ ਗਠਨ ਹੁੰਦੀ ਆ, ਫਿਰ ਜਾ ਕੇ ਜਿਹੜੀ ਕਿ ਜਾਂਚ ਸ਼ੁਰੂ ਹੁੰਦੀ ਆ। ਬਹਿਮਣ ਕਲਾਂ ਦਾ ਜਿਹੜਾ ਮੁੱਦਾ ਗਾ ਉਹ ਨਾ ਤਾਂ ਪੰਜਾਬ ਦੇ ਮੱਥੇ ਤੇ ਲੱਗਿਆ ਕਲੰਕ ਧੋਤਾ ਜਾਣਾ ਤੇ ਨਾ ਹੀ ਧੋਤਾ ਜਾਵੇ, ਕਿਉਂਕਿ ਸਮੇਂ ਦੀ ਸਰਕਾਰ, ਪੰਥਕ ਸਰਕਾਰ ਕਹਾਉਣ ਵਾਲੀ ਸਰਕਾਰ ਦੇ ਵਿੱਚ ਗੋਲੀ ਚੱਲਦੀ ਆ। ਉਸ ਤੋਂ ਬਾਅਦ 2 ਜਿਹੜੇ ਕਿ ਉੱਥੇ ਸਿੱਖ ਨੇ ਉਹ ਸ਼ਹੀਦ ਹੋ ਜਾਂਦੇ ਨੇ ਜਿਹੜੇ ਕਿ ਲੰਗਰ ਦੀ ਸੇਵਾ ਕਰਦੇ ਹੁੰਦੇ ਨੇ। ਉਸ ਤੋਂ ਬਾਅਦ ਅੱਜ ਪੂਰੇ 7 ਸਾਲ ਹੋ ਚੁੱਕੇ ਨੇ ਬਹਿਮਣ ਕਲਾਂ ਗੋਲੀकांड ਨੂੰ ਹੋਇਆ ਨੂੰ, ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਸੀ ਜਿਹੜੀਆਂ ਲਗਾਤਾਰ ਹੋ ਰਹੀਆਂ ਨੇ। ਕੱਲ ਵੀ ਜਿਹੜੀ ਕਿ ਜਲੰਧਰ ਏਰੀਏ ਦੇ ਵਿੱਚ ਮਨਸੂਰਾ ਪਿੰਡ ਆ ਉਸ ਦੇ ਵਿੱਚ ਜਿਹੜੀ ਕਿ ਇੱਕ ਬੇਅਦਬੀ ਹੋਈ ਆ ਗੁਰੂ ਗ੍ਰੰਥ ਸਾਹਿਬ ਦੀ, ਤੇ ਉੱਥੇ ਜਿਹੜਾ ਕਿ ਤਮਾਕੂ ਸੁੱਟਿਆ ਗਿਆ, ਜਿਹੜਾ ਕਿ ਉੱਥੇ ਭੰਨ ਤੋੜ ਕਰੀ ਗਈ ਆ। ਅਜਿਹੀਆਂ ਜਿਹੜੀਆਂ ਘਟਨਾਵਾਂ ਨੇ ਉਹ ਲਗਾਤਾਰ ਜਾਰੀ ਨੇ, ਪਰ ਉਹ ਘਟਨਾਵਾਂ ਕਰਨ ਵਾਲੇ ਕੌਣ ਨੇ? ਕਿਉਂ ਨਹੀਂ ਨੱਥ ਪਾਈ ਜਾ ਰਹੀ? ਕਿਉਂ ਨਹੀਂ ਪੰਜਾਬ ਦੇ ਮੱਥੇ ਤੋਂ ਇਹ ਕਲੰਕ ਧੋਤਾ ਜਾ ਰਿਹਾ? ਇਹ ਤਾਂ ਚਲੋ ਇੱਕ ਅਲੱਗ ਵਿਸ਼ਾ ਆ ਗਿਆ। ਉਸ ਤੋਂ ਬਾਅਦ ਤੁਸੀਂ ਇਹ ਦੇਖੋ ਨਾ ਪੰਜਾਬ ਦੇ ਮੱਥੇ ਦੇ ਉੱਪਰ ਕਲੰਕ ਕਿਹੜੇ ਲੋਟ ਲੱਗ ਰਹੇ ਨੇ। ਪੰਜਾਬ ਦੇ ਵਿੱਚ ਜਿਹੜਾ ਪੂਰਬੀ ਨਿਵਾਸ ਹੋ ਰਿਹਾ, ਜਿਹੜਾ ਕਿ ਭਈਆਵਾਦ ਪੰਜਾਬ ਦੇ ਵਿੱਚ ਆ ਰਿਹਾ, ਪੰਜਾਬ ਦੇ ਲੋਕਾਂ ਦੇ ਉੱਪਰ ਕਾਫੀ ਜਿਹੜੇ ਕਿ ਸਵਾਲ ਚਿੰਨ੍ਹ ਨੇ ਜਿਹੜੇ ਉਹ ਖੜੇ ਕਰ ਰਹੇ ਨੇ, ਕਿਉਂਕਿ ਪੰਜਾਬ ਦੇ ਲੋਕਾਂ ਦਾ ਭੇਸ਼ ਧਾਰ ਕੇ ਉਹ ਪੰਜਾਬ ਦੇ ਵਿੱਚ ਵਸ ਰਹੇ ਨੇ। ਤੇ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੋਣੀਆਂ ਖਬਰਾਂ ਦੀ ਸੁਰਖੀ ਬਣੀ ਦੇਖੀ ਹੋਣੀ ਆ, ਪਿਛਲੇ ਦਿਨੀ ਇੱਕ ਜਿਹੜਾ ਕਿ ਟਰੱਕ ਸੀਗਾ ਉਹ ਸੇਬਾਂ ਦਾ ਪਲਟ ਜਾਂਦਾ, ਸੇਬਾਂ ਦਾ ਟਰੱਕ ਪਲਟ ਜਾਂਦਾ, ਤੇ ਉੱਥੇ ਲੋਕ ਨੇ ਜਿਹੜੇ ਉਹ ਟਰੱਕ ਡਰਾਈਵਰ ਆਪਦਾ ਜਾਂਦਾਗਾ ਦਵਾਈ ਪੱਟੀ ਲੈਣ ਜਾਂਦਾ, ਤੇ ਜਿਹੜੇ ਲੋਕ ਨੇ ਉਹ ਉੱਥੇ ਉਹਦੇ ਸੇਬ ਚੋਰੀ ਕਰਕੇ ਲੈ ਜਾਂਦੇ ਨੇ। ਅਜਿਹੇ ਜਿਹੜੇ ਕਲੰਕ ਨੇ ਪੰਜਾਬ ਦੇ ਮੱਥੇ ਤੇ ਲੱਗਦੇ ਨੇ, ਪਰ ਜਿਹੜਾ ਇਹ ਬਹਿਮਣ ਕਲਾਂ ਵਾਲਾ ਕਲੰਕ ਆ ਉਹ ਸਭ ਤੋਂ ਵੱਡਾ ਕਲੰਕ ਆ ਪੰਜਾਬ ਦੇ ਮੱਥੇ ਤੇ ਲੱਗਿਆ, ਜਿਹੜਾ ਕਿ ਕਦੇ ਵੀ ਧੋਤਾ ਨਹੀਂ ਜਾ ਸਕਦਾ ਜਿੰਨਾ ਟਾਈਮ ਉਹ ਦੋਸ਼ੀ ਸਲਾਖਾਂ ਦੇ ਪਿੱਛੇ ਨਹੀਂ ਹੁੰਦੇ ਤੇ ਉਹਨਾਂ ਨੂੰ ਬਣਦੀ ਸਜ਼ਾਵਾਂ ਜਿਹੜੀਆਂ ਨਹੀਂ ਦਿੱਤੀਆਂ ਜਾਂਦੀਆਂ। ਜਿਵੇਂ ਸੀਐਮ ਮੁੱਖ ਮੰਤਰੀ ਜਿਹੜੇ ਕਿ ਭਗਵੰਤ ਮਾਨ ਮੇਰੇ ਨਾਲ ਜਦੋਂ ਇਲੈਕਸ਼ਨਾਂ ਤੋਂ ਪਹਿਲਾਂ ਗੱਲ ਕਰ ਰਹੇ ਸੀ, ਉਹ ਕਹਿੰਦੇ ਸੀਗੇ ਅਸੀਂ ਮਸਾਲਿਆ ਸਜ਼ਾਵਾਂ ਦੇਵਾਂਗੇ, ਪਰ ਕਿਹੜੀਆਂ ਸਜ਼ਾਵਾਂ ਦੇਣਗੇ, ਕਦੋਂ ਦੇਣਗੇ, ਇਹ ਤਾਂ ਇੱਕ ਸਵਾਲ ਆ ਉਹ ਖੜਾ ਹੋ ਰਿਹਾ ਉਹਨਾਂ ਦੇ ਉੱਪਰ ਜੀ। ਸੋ ਬਹੁਤ ਬਹੁਤ ਸ਼ੁਕਰੀਆ ਹਰਜਿੰਦਰ ਜੀ ਤੁਹਾਡਾ ਸਾਰੀ ਜਾਣਕਾਰੀ ਦੇ ਲਈ। ਮਿਲਦੇ ਹਾਂ ਜੀ ਕੱਲ ਨੂੰ। ਧੰਨਵਾਦ ਤੁਹਾਡਾ ਜੀ, ਬਹੁਤ ਸ਼ੁਕਰੀਆ ਜੀ, ਧੰਨਵਾਦ। ਦਰਸ਼ਕੋ, ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਵੀ ਆਸਟ੍ਰੇਲੀਆ। ਧੰਨਵਾਦ।